ਅਗਲਾ ਜੇ ਜੀ ਇੱਕ ਬਹੁਤ ਵੱਡਾ ਇਸ਼ੂ ਆ, ਬਹੁਤ ਵਾਰ ਆਪਾਂ ਖਬਰਾਂ ਵੀ ਦੇਖਦੇ ਰਹਿੰਦੇ ਵੀ ਕਿਤੇ ਜੀ ਕੋਈ ਪੈਰਾਲੀਗਲ ਫੜਿਆ ਗਿਆ, ਕਿਤੇ ਕੋਈ ਵਕੀਲ ਫੜਿਆ ਗਿਆ। ਹੁਣ ਇੱਕ ਕੋਲੰਬੀਅਨ ਨੈਸ਼ਨਲ ਜਿਹੜਾ ਆ, ਉਸਨੇ ਗਿਲਟੀ ਪਲੇਅ ਕੀਤਾ ਵੀ ਮੈਂ ਕਾਫੀ ਜ਼ਿਆਦਾ ਜਿਹੜੀਆਂ ਫਰੌਜੂਲੈਂਟ ਅਸਾਈਲਮ ਐਪਲੀਕੇਸ਼ਨਸ ਸਬਮਿਟ ਕੀਤੀਆਂ ਸੀ। ਹਾਂਜੀ, ਦੇਖੋ ਜੀ ਇਹਦੇ ਵਿੱਚ ਹੁਣ ਪੈਰਾਲੀਗਲ ਨੇ ਜਿੱਦਾਂ ਕਈ ਵਾਰੀ ਆਪਣਾ ਸਿਸਟਮ ਜਿਹਾ ਚਲਾਇਆ ਹੁੰਦਾ, ਉਹ ਓਬਵੀਅਸਲੀ ਵਕੀਲਾਂ-ਵਕੂਲਾਂ ਤੋਂ ਥੋੜ੍ਹਾ ਬਹੁਤਾ ਸਿੱਖ-ਸੁੱਖ ਕੇ ਇੱਧਰੋਂ-ਉੱਧਰੋਂ ਦੀ ਤੇ ਧੱਕੇ ਸਟਾਰਟ ਨਾਲ ਗੱਡੀ ਜਿਹੀ ਰੇੜੀ ਜਾਂਦੇ ਆ ਜੀ, ਸਿੱਧੀ ਜਿਹੀ ਜਿਹੜੀ ਗੱਲ ਆ। ਤੇ ਜ਼ਿਆਦਾਤਰ ਇਹ ਕੀ ਹੁੰਦਾ ਕਿ ਇਹਨਾਂ ਦੇ ਫੈਕਟ ਪੈਟਰਨ ਜਿਹੜੇ ਹੁੰਦੇ ਆ, ਜਿੱਦਾਂ ਆਪਾਂ ਆਰਕੇਕੇ ਦੀ ਗੱਲ ਕੀਤੀ ਸੀਗੀ ਕਿ ਲੋਕਾਂ ਦੀਆਂ ਫੈਕਟ ਪੈਟਰਨ ਕਾਪੀ ਪੇਸਟ ਹੀ ਜਿੱਦਾਂ ਹੁੰਦਾ। ਤੇ ਮਤਲਬ ਕਿ ਬਿਲਕੁਲ ਨਾਮ-ਨੂਮ ਜੇ ਇੱਧਰੋਂ-ਉੱਧਰੋਂ ਦੀ ਚੇਂਜ ਕਰਕੇ ਕਰ ਦਿੰਦੇ ਆ। ਇੱਦਾਂ ਦੀਆਂ ਚੀਜ਼ਾਂ ਕਈ ਵਾਰੀ ਕੋਰਟ ਸਿਸਟਮ 'ਚ ਦੇਖਣ ਨੂੰ ਮਿਲਦੀਆਂ ਕਿ ਇਹ ਤਾਂ 2 ਚੀਜ਼ਾਂ ਇੱਕੋ ਜਿਹੀਆਂ ਲੱਗਦੀਆਂ। ਮੈਟਰ ਆਫ ਆਰਕੇਕੇ ਦਾ ਕਾਫੀ ਮੁੱਦਾ ਜਿਹੜਾ ਸੀਗਾ ਸਰਕਿਟ ਕੋਰਟ ਦੇ ਵਿੱਚ ਆਪਣੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਇੱਥੇ ਸਰਗਰਮ ਜਿਹੜਾ ਸੀਗਾ ਤੇ ਉਹਦੇ ਰਿਲੇਟਡ ਆਪਣਾ ਕੇਸ ਵੀ ਸੀਗਾ ਇੱਕ 2395 ਜਿਹੜਾ ਸੀਗਾ ਸਿੰਘ ਵਰਸਸ ਗਾਰਲੈਂਡ, ਉਹਦੀ ਵੀ ਕਈ ਵਾਰੀ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ। ਤੇ ਉਸ ਤੋਂ ਪਹਿਲਾਂ ਕਾਫੀ ਜਿਹੜੇ ਆਰਕੇਕੇ ਦੇ ਪੈਕੇਟ ਵਗੈਰਾ ਜਿਹੜੇ ਫਾਈਲ ਹੁੰਦੇ ਸੀਗੇ ਤੇ ਆਰਕੇਕੇ ਦੇ ਪੈਕੇਟ ਫਾਈਲ ਕਰਕੇ ਜਿਹੜੀ ਸੀਗੀ ਇਮੀਗ੍ਰੇਸ਼ਨ ਉਹ ਜੱਜ ਸਾਹਿਬ ਨੂੰ ਕਹਿੰਦੀ ਸੀਗੀ ਕਿ ਇਹ ਕੇਸ ਝੂਠਾ ਮੰਨਿਆ ਜਾਣਾ ਚਾਹੀਦਾ ਤੇ ਕਿਉਂਕਿ ਇਹਨਾਂ ਦੇ ਜਿਹੜੇ ਕਹਾਣੀਆਂ ਸਾਰੀਆਂ ਜਿਹੜੀਆਂ ਰਲਦੀਆਂ ਤੇ ਕਈ ਜੱਜ ਆਰਕੇਕੇ ਨਾਲ ਐਗਰੀ ਕਰਕੇ ਉਹਨੂੰ ਡਿਨਾਈ ਵੀ ਜਿਹੜਾ ਕਰ ਦਿੰਦੇ ਸੀਗੇ। ਤੇ ਜੀ, ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਸਾਰਾ ਜਿਹੜਾ ਸੀਗਾ ਬੇਸ ਉਹ ਆਰਗੂਮੈਂਟ ਆਪਣੀ ਜਿਹੜੀ ਸੀਗੀ ਉਹ ਇਹ ਸੀਗੀ ਕਿ ਤੁਸੀਂ ਜਿਹੜੇ ਪੈਕੇਟ ਪੇਸ਼ ਕਰਦੇ ਆ, ਉਹ ਪੈਕੇਟ ਦੇ ਵਿੱਚ ਸਾਨੂੰ ਤੁਸੀਂ ਨਾਮ ਨਹੀਂ ਦੱਸਦੇ ਕਿ ਇਹ ਬੰਦਾ ਕੌਣ ਆ। ਤੁਸੀਂ ਸਾਨੂੰ ਇਹ ਨਹੀਂ ਦੱਸ ਰਹੇ ਕਿੰਨੇ ਬਣਾਇਆ, ਤੁਸੀਂ ਇਹ ਨਹੀਂ ਦੱਸ ਰਹੇ ਕਿਹੜੀ ਤਰੀਕ ਨੂੰ ਬਣਾਇਆ। ਸੋ ਸਾਡੀ ਟੈਕਨੀਕਲ ਇੱਕ ਆਰਗੂਮੈਂਟ ਸੀਗੀ ਕਿ ਜਦੋਂ ਤੁਸੀਂ ਸਾਨੂੰ ਦੱਸਦੇ ਨਹੀਂ ਹੈਗੇ ਕਿੰਨੇ ਬਣਾਇਆ ਵਾ, ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਵਾਲੇ ਬੰਦੇ ਦਾ ਅਸਲੀ ਆ, ਕਿ ਉਹ ਵਾਲੇ ਬੰਦੇ ਦਾ ਅਸਲੀ ਆ ਜਾਂ ਕਿਹਦਾ ਤੇ ਕਿਹਤੋਂ ਬਣਾਇਆ। ਕਿਉਂਕਿ ਜਿਹੜਾ ਵੀ ਡਿਫੈਂਡੈਂਟ ਹੁੰਦਾ ਕੋਰਟ ਪ੍ਰੋਸੀਡਿੰਗ ਦੇ ਵਿੱਚ, ਉਹਨੂੰ ਇੱਕ ਹੱਕ ਹੁੰਦਾ ਕਿ ਉਹ ਆਪਣੇ ਵਿਟਨੈਸ ਨੂੰ ਕ੍ਰਾਸ ਐਗਜ਼ਾਮਿਨ ਕਰੇ। ਸੋ ਤੁਸੀਂ ਜਦੋਂ ਸਾਰੀ ਇਨਫੋਰਮੇਸ਼ਨ ਆਪਣੀ ਲੁਕੋ ਕੇ ਰੱਖ ਲੈਂਦੇ ਆ, ਆਪਾਂ ਉਹਨੂੰ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੇ ਆ, ਤੇ ਫਿਰ ਉਹਦੀ ਕਹਾਣੀ ਜਿਹੜੀ ਸੀਗੀ ਸਾਡੇ ਕਲਾਇੰਟ ਦੇ ਜਿਹੜੇ ਅਗੇਂਸਟ ਨਹੀਂ ਵਰਤਣੀ ਚਾਹੀਦੀ। ਸੋ ਆਹ ਜਿਹੜੀ ਕੋਰਟ ਦੀ ਆਰਗੂਮੈਂਟ ਸੀਗੀ ਉਹ 9th ਸਰਕਿਟ ਕੋਰਟ ਤੱਕ ਗਿਆ, ਠੀਕ ਹੈ। ਡਿਊ ਪ੍ਰੋਸੈਸ ਇਹਨੂੰ ਕਹਿੰਦੇ ਆ। ਸੋ ਸਾਡੀ ਹੋਰ ਕੋਈ ਆਰਗੂਮੈਂਟ ਨਹੀਂ ਸੀਗੀ ਬੰਦਾ ਸਹੀ ਹੈ ਜਾਂ ਗਲਤ ਆ, ਸਾਡੀ ਸਿਰਫ ਇਹ ਆਰਗੂਮੈਂਟ ਸੀਗੀ ਕਿ ਬੰਦੇ ਦੇ ਡਿਊ ਪ੍ਰੋਸੈਸ ਰਾਈਟਸ ਜਿਹੜੇ ਹੈਗੇ ਉਹ ਵਾਇਲੇਟ ਹੁੰਦੇ ਆ, ਕਿ ਜਦੋਂ ਤੁਸੀਂ 50 ਕਹਾਣੀਆਂ ਉਹਦੇ ਸਾਹਮਣੇ ਪੇਸ਼ ਕਰਦੇ ਆ, ਤੁਸੀਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਹੈ ਕੌਣ ਹੈਗਾ, ਠੀਕ ਹੈ, ਕਿਹੜੇ ਜੀ, ਵਕੀਲ ਨੇ ਬਣਾਈ, ਕਿਹੜੇ ਪੈਰਾਲੀਗਲ ਨੇ ਬਣਾਈ। ਸੋ ਇਹ ਚੀਜ਼ ਸੀਗੀ। ਉਹ 9th ਸਰਕਿਟ ਸਾਡੇ ਨਾਲ ਐਗਰੀ ਕੀਤਾ ਸੀਗਾ, ਉਸ ਤੋਂ ਬਾਅਦ ਆਰਕੇਕੇ ਪੈਕੇਟ ਜਿਹੜੇ ਰੁਕ ਗਏ ਸੀਗੇ। ਪਰ ਤੁਸੀਂ ਦੇਖੋ ਕਿ ਫੇਰ ਵੀ ਜਿਹੜੀ ਇਹ ਚੀਜ਼ ਸੀਗੀ ਚੱਲਦੀ ਰਹੀ, ਠੀਕ ਹੈ ਕਿ ਨਹੀਂ। ਅਜੇ ਵੀ ਜਿਹੜੇ ਪੈਰਾਲੀਗਲ ਕਹਾਣੀਆਂ ਬਣਾ ਢਾਂਚੇ ਜਿਹੜੇ ਉਹਨਾਂ ਦੇ ਰਲਦੇ ਆ, ਅਜੇ ਵੀ ਇਹੋ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਤੇ ਹੁਣ ਜਿਹੜਾ ਗੱਲ ਉਹਦੀ ਕਰੀਏ, ਕਈ ਖਬਰਾਂ ਜਿੱਦਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਨਿਊਯਾਰਕ ਦੇ ਵਿੱਚ ਕਈ ਜਿੱਦਾਂ ਸੀਗੇ ਪੈਰਾਲੀਗਲ, ਪੂਰਾਲੀਗਲ ਉਹ ਦਫ਼ਤਰ ਜਿਹੜੇ ਬੰਦ ਕਰ ਗਏ ਆ। ਤੇ ਸਿਰਫ ਹੁਣ ਇਹਦੇ ਵਿੱਚ ਇੰਡੀਅਨ ਨਹੀਂ ਆਉਂਦੇ, ਕਈ ਕਮਿਊਨਿਟੀਆਂ ਦੇ ਲੋਕ ਜਿਹੜੇ ਆ ਜਾਂਦੇ ਆ ਇਹਦੇ ਵਿੱਚ। ਆਹ ਜਿਹੜਾ ਸੀਗਾ ਬੰਦਾ ਇਹ ਕੋਲੰਬੀਅਨ ਸੀਗਾ ਤੇ ਇਹਨੇ ਗਿਲਟੀ ਪਲੀ ਕੀਤਾ ਕਿ ਇਹ ਕਾਫੀ ਇਹਨੇ ਜਿਹੜੀਆਂ ਸੀਗੀਆਂ ਫੇਕ ਐਪਲੀਕੇਸ਼ਨਾਂ ਜਿਹੜੀਆਂ ਸੀਗੀਆਂ, ਬਾਅਦ 'ਚ ਜਦੋਂ ਚਾਰਜਿਸ ਵਗੈਰਾ ਹੁੰਦੇ ਆ ਮੰਨ ਜਾਂਦੇ ਆ, ਨਾਮ ਵੀ ਦੱਸ ਦਿੰਦੇ ਆ ਕਿ ਕਿਹੜੇ-ਕਿਹੜੇ ਲੋਕਾਂ ਨੂੰ ਇਹਨਾਂ ਨੇ ਨਕਲੀ ਕੇਸ ਜਿਹੜੇ ਲਾਏ ਸੀਗੇ ਤੇ ਜੀ, ਇਹਨਾਂ ਦਾ ਸਾਰੀ ਜਿੱਦਾਂ ਫੁੱਲ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਹੁੰਦੀ ਆ ਤੇ ਫਿਰ ਇਹ ਦੱਸ ਦਿੰਦੇ ਆ ਕਿ ਕਿਹੜੇ ਹਿਸਾਬ ਨਾਲ ਜਿਹੜਾ ਸਿਸਟਮ ਸੀਗਾ ਚੱਲਦਾ ਸੀਗਾ। ਇਹ 62 ਸਾਲ ਦਾ ਵਿਅਕਤੀ ਆ ਜੀ, ਫਲੋਰੀਡਾ ਦੇ ਵਿੱਚ ਡੋਰਲ ਦੇ ਵਿੱਚ ਰਹਿੰਦਾ ਸੀਗਾ। ਸੋ ਇਹਨੂੰ ਗ੍ਰੈਂਡ ਜੂਰੀ ਨੇ ਇੰਡਿਕਟ ਕੀਤਾ ਨਵੰਬਰ 2024 ਦੇ ਵਿੱਚ। ਇਹਨੇ ਪਲੀ ਐਗਰੀਮੈਂਟ ਇੱਕ ਲਈ, ਉਹਦੇ ਵਿੱਚ ਇਹਨੇ ਗਿਲਟੀ ਪਲੀ ਕੀਤਾ। ਸਾਰੇ ਜਿਹੜੇ ਚਾਰੋਂ ਕਾਊਂਟ ਇਹਦੇ ਉੱਤੇ ਜਿਹੜੇ ਲੱਗੇ ਸੀਗੇ ਕਿ ਉਹ ਚਾਰਜ ਸੀਗੇ ਬੇਸਿਕਲੀ ਏਡਿੰਗ ਐਂਡ ਅਬੈਟਿੰਗ, ਜਿਹੜੀ ਫਾਲਸ ਸਟੇਟਮੈਂਟ ਦਿੰਦੇ ਆ, ਇਮੀਗ੍ਰੇਸ਼ਨ ਡਾਕੂਮੈਂਟ ਜਿਹੜੇ ਨਕਲੀ ਜਿਹੜੇ ਦਿੰਦੇ ਆ। ਜੀ, ਤੇ ਇਹਨੇ ਫਿਰ ਗਿਲਟੀ ਪਲੀ ਕੀਤਾ ਸੀਗਾ। ਇਹਨੇ ਐਡਮਿਟ ਕੀਤਾ ਕਿ ਇਹਨੇ ਇੱਕ ਬਿਜ਼ਨਸ ਆਪਰੇਟ ਕਰਦਾ ਸੀਗਾ ਤੇ ਇਹਦੀ ਕੋਲੰਬੀਆ ਦੇ ਵਿੱਚ ਵੀ ਇੱਕ ਦੁਕਾਨ ਸੀਗੀ ਇਮੀਗ੍ਰੇਸ਼ਨ ਦੀ। ਤੇ ਮਤਲਬ ਉੱਥੋਂ ਹੀ ਇਹ ਜਿਹੜਾ ਕੋਚ ਵਗੈਰਾ ਜਿਹੜਾ ਲੋਕਾਂ ਨੂੰ ਕਰਦਾ ਸੀਗਾ ਪੈਸੇ ਲੈ ਕੇ, ਕਿ ਅਮਰੀਕਾ 'ਚ ਕਿੱਦਾਂ ਜਾਣਾ, ਵੀਜ਼ਿਆਂ ਤੇ ਕਿੱਦਾਂ ਲਿਖਣਾ। ਤੇ ਇਹ ਜੀ ਹਰਜੋਤ ਜੀ ਹੁਣ ਗੱਲ ਏਦਾਂ ਕਿ ਜਿਹੜੇ ਕੰਸਲਟੈਂਟ ਵਗੈਰਾ, ਏਜੰਟ ਵਗੈਰਾ ਹੁੰਦੇ ਆ ਇੰਡੀਆ ਵੀ ਬੈਠੇ, ਉਹ ਕਈ ਵਾਰੀ ਲੋਕਾਂ ਨੇ ਇੱਥੋਂ ਵਕੀਲ ਕੀਤੇ ਹੁੰਦੇ ਆ, ਉਹਨੂੰ ਟੌਪ ਆਫ ਦੈਟ ਉਹਨੂੰ ਸਲਾਹ ਦੇ ਰਹੇ ਹੁੰਦੇ ਕਿ ਨਹੀਂ ਤੂੰ ਏਦਾਂ ਨਹੀਂ ਕਰਨਾ, ਤੂੰ ਏਦਾਂ ਕਹਿ ਦੇ, ਇਹਨਾਂ ਨੇ ਤੈਨੂੰ ਫੜ ਲੈਣਾ, ਆਹ ਨਹੀਂ, ਉਹ ਨਹੀਂ ਚੀਜ਼। ਤੇ ਲੋਕੀ ਵੀ ਜਿਹੜੀ ਸੀਗੀ ਇਹਨਾਂ ਨੂੰ ਮੰਨਦੇ ਆ ਜੀ, ਠੀਕ ਹੈ ਕਿ ਨਹੀਂ। ਸਿੱਧੇ ਤਰੀਕੇ ਨਾਲ ਜਿਹੜਾ ਸੀਗਾ ਉਹ ਨਹੀਂ, ਕਈ ਵਾਰੀ ਜਿਹੜਾ ਹੁੰਦਾ ਤੇ ਪੁੱਠੇ ਰਾਏ ਜਿਹੜਾ ਤੁਸੀਂ ਕਹਿ ਲਓ ਲੋਕਾਂ ਨੂੰ ਪਾ ਦਿੰਦੇ ਆ। ਤੇ ਹੁਣ ਜੀ, ਇਹ ਹੈ ਕਿ ਹੁਣ ਲੋਕ ਆਪ ਪੁੱਠੇ ਰਾਏ ਪੈਣਾ ਚਾਹੁੰਦੇ ਕਿ ਇਹ ਪਾਉਂਦੇ ਆ, ਇਹ ਹੁਣ ਡਿਪੈਂਡ ਕਰਦਾ ਕਿੱਦਾਂ। ਤੇ ਜੀ, ਇਹ ਜਿਹੜਾ ਵਿਅਕਤੀ ਸੀਗਾ ਇਹਨੇ ਜੀ ਪੂਰਾ ਉਹਨਾਂ ਨੂੰ ਕੋਚ ਕਰਦਾ ਹੁੰਦਾ ਸੀਗਾ ਕਿ ਤੁਸੀਂ ਉਹਨਾਂ ਨੂੰ ਕਿੱਦਾਂ ਸ਼ੋਅ ਕਰਨਾ ਕਿ ਤੁਸੀਂ ਅਮਰੀਕਾ ਵਾਪਸ ਆਉਣਾ। ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਹੁੰਦੇ ਆ ਉਹਨੂੰ ਵਧਾ ਚੜਾ ਕੇ ਜਿਹੜਾ ਦੱਸ ਦਿੰਦਾ ਸੀਗਾ। ਤੇ ਜੀ, ਕੋਲੰਬੀਆ ਦੇ ਵਿੱਚ ਜਿਹੜੇ ਕਨੈਕਸ਼ਨ ਹੁੰਦੇ ਸੀ ਤਾਂ ਕਿ ਜਿਹੜੀ ਯੂਐਸ ਦੀ ਸਰਕਾਰ ਹੈਗੀ ਉਹਨੂੰ ਇਹ ਲੱਗੇ ਕਿ ਇਹਨੇ ਵਾਪਸ ਕੋਲੰਬੀਆ ਚੱਲ ਜਾਣਾ, ਇੱਥੇ ਨਹੀਂ ਰਹਿਣਾ। ਤੇ ਇਹ ਜਿਹੜੇ ਕੇਸ-ਕੂਸ ਕਹਿੰਦੇ ਜਿਹੜੇ ਕਾਫੀ ਜਿਹੜੀ ਫਰਜ਼ੀ ਡਾਕੂਮੈਂਟ ਵਗੈਰਾ ਵਿੱਚ ਜਿਹੜੇ ਚੱਲਦੇ ਹੁੰਦੇ ਸੀਗੇ।
ਤੇ ਅਸਾਈਲਮ ਦੇ ਕੇਸ ਵਗੈਰਾ ਵੀ ਜਿਹੜੇ ਸੀਗੇ ਉਹ ਕਹਿੰਦੇ ਇਹ ਹੈਲਪ ਕਰਦਾ ਹੁੰਦਾ ਹੈਗਾ ਕਿ ਕੇਸ ਉਹਨਾਂ ਦੇ ਵੱਧ ਚੜ੍ਹ ਕੇ ਜਿਹੜੇ ਪੇਸ਼ ਹੋਏ ਜਾਣ। ਤੇ ਇਹਨੇ ਫਿਰ ਅਲਟੀਮੇਟਲੀ ਇਹਨੇ 4 ਜਿਹੜੇ ਕੇਸ ਸੀਗੇ ਅਸਾਈਲਮ ਦੇ 4 ਕਲਾਇੰਟਾਂ ਦੇ ਬਾਰੇ ਆਪਣੇ ਜਿਹੜਾ ਸੀਗਾ ਨਵੰਬਰ 2019 ਤੋਂ ਲੈ ਕੇ ਮਈ 2020 'ਚ ਉਹ ਜਿਹੜੀ ਵਿੰਡੋ ਹੈਗੀ ਆ 5-6 ਮਹੀਨਿਆਂ ਦੀ, ਉਹਦੇ ਵਿੱਚ ਇਹਨੇ ਮੰਨ ਲਿਆ ਕਿ ਮੈਂ ਆਹ 4 ਜਣੇ ਦੇ ਜਿਹੜੇ ਕੇਸ ਸੀਗੇ ਫੇਕ ਸੀਗੇ ਤੇ ਲਾਏ ਆ ਤੇ ਮੈਂ ਇੱਕ ਸਟੋਰੀ ਬਣਾ ਕੇ ਜਿਹੜੀ ਲਾਈ ਆ ਪੋਲੀਟੀਕਲ ਪਰਸੀਕਿਊਸ਼ਨ ਦੀ। ਤੇ ਇਹ ਜਿਹੜੀ ਸਟੋਰੀ ਜਿਹੜੀ ਸੀਗੀ ਉਹਨੇ ਸੇਮ ਹੀ ਸਟੋਰੀ ਜਿਹੜੀ ਰੀਸਾਈਕਲ ਕਰਕੇ ਤੁਸੀਂ ਕਹ ਲਓ ਕਿ ਬਾਕੀ ਹੋਰ ਲੋਕਾਂ ਨੂੰ ਵੀ ਸੇਮ ਜਿਹੜੀ ਸਟੋਰੀ ਸੀਗੀ ਉਹ ਦੇ ਦਿੱਤੀ। ਉਹਦੇ ਵਿੱਚ ਕੀ ਹੁੰਦਾ ਕਿ ਹੁਣ ਜਿਹੜੇ ਪੈਰਾਲੀਗਲ ਆ ਉਹਦੇ ਕੋਲ ਕੋਈ ਜਿੱਦਾਂ ਵੀ ਸਟੋਰੀ ਸੀਗੀ ਉਹਨੇ ਜੀ ਬੰਦੇ ਦਾ ਨਾਂ ਨੂੰ ਜਾਂ ਇੱਧਰ-ਉੱਧਰ ਦਾ ਚੇਂਜ ਕਰਕੇ ਉਹਨੂੰ ਬਾਕੀ ਕਿਸੇ ਹੋਰ ਨੂੰ ਜਿਹੜਾ ਕਰਤਾ ਉਹਨੂੰ ਕਹਿੰਦੇ ਆ ਸਟੋਰੀ ਨੂੰ ਰੀਸਾਈਕਲ ਕਰਨਾ। ਜੀ, ਸੋ ਇਹਦੀ ਜਿਹੜੀ ਜੀ ਸਟੋਰੀ ਸੀਗੀ ਉਹ ਜਦੋਂ ਇਮੀਗ੍ਰੇਸ਼ਨ ਨੇ ਦੇਖਿਆ ਅਲਟੀਮੇਟਲੀ ਉਹ ਦੇਖਦੇ ਆ ਕਿ ਯਾਰ ਇਹ ਸਾਰੇ ਇੱਕੋ ਵਰਗੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ, ਠੀਕ ਆ। ਤੇ ਫਿਰ ਇਹਨੇ ਮੰਨ ਲਿਆ ਜੀ ਕਿ ਇਹ ਕਾਫ਼ੀ ਜਿਹੜਾ ਫਰੋਡ ਇਹਨੇ ਜਿਹੜਾ ਕੀਤਾ ਤੇ ਇਹਦੀ ਫਿਰ ਹੁਣ ਅੱਗੇ ਬੌਂਡ ਤੇ ਇਹਨੂੰ ਛੱਡਤਾ ਸੀਗਾ ਉਹਨਾਂ ਨੇ ਓਦਾਂ ਤੇ ਇਹਦੀ ਹੁਣ ਦੁਬਾਰਾ ਇਹਦੀ ਸੈਂਟੈਂਸਿੰਗ ਹੀਅਰਿੰਗ ਜਿਹੜੀ ਸ਼ੈਡਿਊਲ ਹੈਗੀ ਹੈ ਨਵੰਬਰ 5 ਨੂੰ ਯੂਐਸ ਡਿਸਟ੍ਰਿਕਟ ਜੱਜ ਦੇ ਮੂਹਰੇ ਤੇ 10 ਸਾਲ ਇਹਨੂੰ ਕਹਿੰਦੇ ਜਿਹੜੀ ਸਜ਼ਾ ਹੋ ਸਕਦੀ ਆ ਤੇ 2.5 ਲੱਖ ਜੁਰਮਾਨਾ ਜਿਹੜਾ ਹੈਗਾ ਉਹ ਈਚ ਕਾਊਂਟ ਦਾ ਹੈਗਾ, ਠੀਕ ਆ। ਸੋ ਪੈਰਾਲੀਗਲ ਭਰਾ ਵੀ ਜੇ ਕੋਈ ਸੁਣ ਰਿਹਾ ਇਦਾਂ ਦਾ, ਠੀਕ ਆ ਕਿ ਨਹੀਂ? ਤੇ 2.5 ਲੱਖ ਈਚ ਕਾਊਂਟ ਦਾ ਮਤਲਬ ਜੇ ਹੁਣ 4 ਕਾਊਂਟਾਂ ਨੂੰ ਗਿਲਟੀ ਪਲੀਡ ਕੀਤਾ ਤੇ $2.5 ਲੱਖ ਮਤਲਬ ਕਿ $1 ਮਿਲੀਅਨ ਜਿਹੜਾ ਹੋ ਗਿਆ। ਜੀ। ਸੈਂਟੈਂਸਿੰਗ ਗਾਈਡਲਾਈਨਸ ਸੋ ਜਿਹੜੀਆਂ ਇਹ ਹੈਗੀਆਂ। ਕੱਲਾ ਆਪਣੇ ਜੀ ਕੱਲਾ ਪੈਰਾਲੀਗਲ ਨਹੀਂ ਹੈ, ਹੋਰ ਵੀ ਜਿਹੜੇ ਫੇ ਜਿੰਨੇ ਲੋਕਾਂ ਨੇ ਉਹਨਾਂ ਤੋਂ ਐਪਲੀਕੇਸ਼ਨਾਂ ਭਰਾਈਆਂ ਹੋਣੀਆਂ, ਹਨਾ? ਸੋ ਉਹ ਵੀ ਨੈਚੁਰਲੀ ਪਤਾ ਲੱਗ ਗਿਆ ਤੇ ਫਿਰ ਉਹਨਾਂ ਦੇ ਸਾਰੇ ਕੇਸਿਸ ਦੇ ਉੱਤੇ ਵੀ ਪ੍ਰੋਬਲਮ ਹੋ ਤੁਸੀਂ ਸਿੰਪਲ ਗੱਲ ਦੇਖੋ ਜੀ ਹਰਜੋਤ ਜੀ, ਹੁਣ ਜਦੋਂ ਕੋਈ ਬੰਦਾ ਆ ਕੇ ਜਿੱਦਾਂ ਤੁਸੀਂ ਅਗਰ ਮੈਨੂੰ ਆਪਣੀ ਨਾਰਮਲ ਲਾਈਫ ਸਟੋਰੀ ਦੱਸਦੇ ਆ, ਠੀਕ ਆ? ਮੈਂ ਆਲੇ ਪਿੰਡ 'ਚ ਸੀਗਾ, ਮੈਂ ਆਲੇ ਸਕੂਲ 'ਚ ਗਿਆ, ਆਲੇ ਮੈਂ ਕਾਲਜ ਗਿਆ, ਠੀਕ ਆ? ਉਸ ਤੋਂ ਬਾਅਦ ਮੈਂ ਆਲੇ ਸਾਲ ਅਮਰੀਕਾ ਆਇਆ, ਆਹ ਵਾਲੀ ਜੌਬ ਕੀਤੀ, ਮੈਂ ਇੱਥੇ ਜੌਬ ਕੀਤੀ। ਉਹ ਇੱਕ ਤੁਹਾਡੀ ਯੂਨੀਕ ਸਟੋਰੀ ਹੋਣੀ ਆ, ਉਹਦੇ ਵਿੱਚ ਕੋਈ ਚਾਂਸ ਨਹੀਂ ਹੁੰਦਾ ਕਿ ਤੁਹਾਡੇ ਮਤਲਬ ਜਾਂ ਤਾਂ ਕੋਈ ਸੇਮ ਬੰਦਾ ਤੁਹਾਡੇ ਡੇਟ ਆਫ ਬਰਥ ਨੂੰ ਪੈਦਾ ਹੋਇਆ ਹੋਵੇ, ਤੁਹਾਡੇ ਨਾਲ ਹੀ ਸੇਮ ਉਸੇ ਸਾਲਾਂ 'ਚ ਸਕੂਲ 'ਚ ਗਿਆ ਹੋਵੇ, ਠੀਕ ਆ ਕਿ ਨਹੀਂ? ਫਿਰ ਤਾਂ ਏਦਾਂ ਹੋਣਾ ਇੰਪੋਸੀਬਲ ਆ, ਠੀਕ ਆ? ਉਹ ਕੀ ਕਹਿੰਦੇ ਆ, ਉਹ ਕਹਿੰਦੇ ਯਾਰ 50 ਜਣੇ ਜਿਹੜੇ ਉਹ ਐਗਜ਼ੈਕਟ ਸੇਮ ਚੀਜ਼, ਠੀਕ ਆ? ਉਸੇ ਤਰੀਕੇ ਨਾਲ ਉਦਾਂ ਹੀ ਹਮਲਾਵਰ, ਉਹੀ ਚੀਜ਼, ਉਹੀ ਜਿਹੜਾ ਆਰਕੇਕੇ ਜਿਹੜਾ ਫੈਕਟ ਪੈਟਰਨ ਹੁੰਦਾ। ਜੀ, ਜੀ, ਸੋ ਜਿੱਦਾਂ ਹੁਣ ਤੁਸੀਂ ਤਾਂ ਹੀ ਹਰ ਵਾਰੀ ਸੀਗਾ ਕਿ ਜਿਹੜੇ ਆਪਣੇ ਫੈਕਟਸ ਆ ਉਹ ਆਪਣੇ ਮੂੰਹੋਂ ਜਿਹੜਾ ਦੱਸੋ, ਉਹਦੇ ਵਿੱਚ ਕੀ ਸੀਗਾ ਕਿ ਕਈ ਲੋਕ ਜਿੱਦਾਂ ਝਿਜਕਦੇ ਵੀ ਆ, ਠੀਕ ਜੀ, ਆ ਕਿ ਨਹੀਂ? ਵਕੀਲਾਂ ਦੇ ਵੀ ਗੱਲ ਜਿਹੜਾ ਪੈਂਦੇ ਆ, ਲੈ ਵਕੀਲ ਕਾਹਨੂੰ ਤੁਹਾਨੂੰ ਕੀਤਾ, ਏਦਾਂ ਵੀ ਜਿੱਦਾਂ ਕਈ ਵਾਰੀ ਲੋਕੀ ਜਿਹੜੇ ਸੋ ਇਹ ਹੈ ਕਿ ਤੁਹਾਡੀ ਜਿਹੜੀ ਆਪਣੀ ਜਿਹੜੀ ਜੋ ਤੁਹਾਡੇ ਨਾਲ ਹੱਡਬੀਤੀ ਆ ਤੁਸੀਂ ਆਪਣੇ ਮੂੰਹੋਂ ਕਰਨੀ ਆ, ਉਹ ਤੁਹਾਡੀ ਯੂਨੀਕ ਜਿਹੜੀ ਚੀਜ਼ ਜਿਹੜੀ ਹੁੰਦੀ ਆ, ਉਹਦੇ ਵਿੱਚ ਫਿਰ ਆਰਕੇਕੇ ਦਾ ਤੁਹਾਨੂੰ ਜਿਹੜਾ ਰਿਸਕ ਨਹੀਂ ਹੁੰਦਾ। ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਪੈਰਾਲੀਗਲ ਹੈਲਪ ਵਗੈਰਾ ਇਹ ਤੁਹਾਡੇ ਜਿਹੜੇ ਜੋ ਤੁਹਾਡੇ ਨਾਲ ਹੋਇਆ ਵੀ, ਪਰ ਇਹਨਾਂ ਨੇ ਕਈ ਵਾਰੀ ਉਹਨੂੰ ਵੀ ਨਜ਼ਰਅੰਦਾਜ਼ ਕਰਕੇ ਸੇਮ ਜਿਹਾ ਜਿਹੜਾ ਉਹ ਕਰ ਦਿੰਦੇ ਆ, ਉਹਦੀ ਪ੍ਰੋਬਲਮ ਜਿਹੜੀ ਸੀਗੀ। ਤੇ ਹੁਣ ਟੈਂਪਰੇਰੀਲੀ ਦੇਖੋ ਜੀ ਆਰਕੇਕੇ ਨੂੰ ਠੱਲ ਪਾਈ ਸੀਗੀ ਆਪਾਂ 2395 ਕਰਕੇ, ਫਿਰ ਉਸ ਤੋਂ ਬਾਅਦ ਇੱਕ ਹੋਰ ਆਪਣਾ ਜਿਹੜਾ ਕੇਸ ਜਿਹੜਾ ਆਇਆ ਸੀਗਾ ਗੁਰਪਾਰਸ ਸਿੰਘ ਵਾਲਾ, ਉਹ ਵੀ ਜਿਹੜਾ ਹੁਣ ਤੁਸੀਂ ਕਹਿ ਲਓ ਕਿ ਚੱਲਦਾ ਪਿਆ ਤੇ ਇਹ ਜਿਹੜਾ ਸੀਗਾ ਹਮੇਸ਼ਾ ਨਹੀਂ ਇਹ ਚੀਜ਼ਾਂ ਰਹਿੰਦੀਆਂ, ਵਾਪਸ ਦੁਬਾਰਾ ਉੱਧਰ ਨੂੰ ਜਿਹੜੀਆਂ ਚੀਜ਼ਾਂ ਆਰਕੇਕੇ ਵੱਲ ਨੂੰ ਚੱਲ ਸਕਦੀਆਂ, ਠੀਕ ਆ? ਤੇ ਇਹ ਥੋੜ੍ਹਾ ਜਿਹਾ ਕਮਿਊਨਿਟੀ ਨੂੰ ਵੀ ਜਿਹੜਾ ਸਤਰਕ ਜਿਹੜਾ ਇਸ ਚੀਜ਼ 'ਚ ਜਿਹੜਾ ਰਹਿਣਾ ਚਾਹੀਦਾ ਕਿ ਕੀ ਆਪਾਂ ਜਿਹੜੀ ਗੱਲ ਕਰਦੇ ਆ। ਇਹਦੇ ਵਿੱਚ ਜੀ ਕਈ ਵਾਰੀ ਏਦਾਂ ਹੁੰਦਾ ਜੀ ਸ਼ੈਤਾਨ ਬੰਦੇ ਜਾਂ ਵੈਸੇ ਹੀ ਜਿਹੜੀ ਤੁਸੀਂ ਕਹਿ ਲਓ ਕਿ ਰੌਲਾ ਰੱਪਾ ਪਾਉਣ ਵਾਲੇ ਉਹਨੇ ਨਹੀਂ ਜੀ ਵਕੀਲ ਗਲਤ ਆ ਜੀ, ਏਦਾਂ ਵਾ ਫਲਾਨਾ ਵਾ ਢਮਕਾਨਾ। ਪਰ ਇਹ ਹੈ ਕਿ ਇਹਨੂੰ ਸੁਣੋ ਗੱਲ ਨੂੰ, ਕੋਈ ਕੀ ਗੱਲ ਜਿਹੜੀ ਕਹਿ ਰਹੇ ਆ, ਠੀਕ ਆ ਕਿ ਨਹੀਂ? ਆਪ ਦੀ ਜਿਹੜੀ ਚੀਜ਼ ਸੀਗੀ, ਆਪ ਆਪਣੇ ਮੂੰਹੋਂ ਦੱਸੋ, ਆਪਣੀ ਹੱਡਬੀਤੀ ਜਿਹੜੀ ਦੱਸੋ, ਉਹ ਚੀਜ਼ 'ਚ ਤੁਸੀਂ ਬੈਟਰ ਰਹੋਗੇ। ਤੇ ਆਹ ਜਿੱਦਾਂ ਸਾਈਡ ਪੈਰਾਲੀਗਲ ਜਿਹੜੀ ਹੈਲਪ ਹੁੰਦੀ ਆ, ਠੀਕ ਆ ਕਿ ਨਹੀਂ? ਕੇਸ ਵੱਲ ਧਿਆਨ ਨਹੀਂ ਦੇਣਾ, ਕੋਈ ਸਾਈਡ ਹੈਲਪ ਜਿਹੜੀ ਲੈ ਲਈ, ਇਹ ਚੀਜ਼ ਤੁਹਾਡਾ ਕੰਮ ਜਿਹੜਾ ਸੀਗਾ ਖਰਾਬ ਕਰ ਸਕਦੀ ਹੈ। ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਇਸ ਟਾਈਮ ਲਾਈਵ ਸਾਡਾ ਸ਼ੋਅ ਅਪਡੇਟ ਇਮੀਗ੍ਰੇਸ਼ਨ ਤੇ ਚੱਲ ਰਿਹਾ ਤੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਹੁਣੀ ਜੁੜੇ ਹੋਏ ਆ ਤੇ ਉਹਨਾਂ ਦੇ ਆਫਿਸ ਦੇ ਵਿੱਚ ਜੇ ਤੁਸੀਂ ਕੰਟੈਕਟ ਕਰਨਾ ਮੰਡੇ ਟੂ ਫਰਾਈਡੇ ਤੁਸੀਂ 4159090503 4159090503 ਤੇ ਕੰਟੈਕਟ ਕਰ ਸਕਦੇ ਆ ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਸਾਡੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਜਿੰਨੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਕੁਐਸਚਨਸ ਦੇ ਆਨਸਰ ਦਿੱਤੇ